ਪੰਜਾਬ ਦੇ ਵਿੱਚ 320 ਮੈਰਿਟ ਆਈਆਂ ਨੇ 12972 ਸੀਨੀਅਰ ਸੈਕੰਡਰੀ ਸਕੂਲ 320 ਵਿੱਚੋਂ 86 ਮੈਰਿਟਾਂ ਨੇ ਜਿਹੜੀਆਂ ਉਹ ਕੱਲੇ 10 ਮੈਰੀਟੋਰੀਅਸ ਸਕੂਲਾਂ ਦੀਆਂ। ਇਹ ਤਾਂ ਇਹਨਾਂ ਦੀ ਨਲਾਇਕੀ ਆ। ਜਿਹੜਾ ਮੈਰੀਟੋਰੀਅਸ ਸਕੂਲਾਂ ਤੇ ਪੈਸਾ ਲੱਗਿਆ ਉਹ ਕਿਸੇ ਇੱਕ ਪਾਰਟੀ ਦਾ ਲੱਗਿਆ, ਉਹ ਤਾਂ ਸਰਕਾਰੀ ਖਜ਼ਾਨੇ ਚੋਂ ਆਮ ਲੋਕਾਂ ਦਾ ਪੈਸਾ ਲੱਗਿਆ। ਤਾਂ ਇੱਕ ਪਾਰਟੀ ਦੇ ਸਕੂਲ ਕਿਵੇਂ? ਇਹ ਤਾਂ ਧਰਨਿਆਂ ਦੀ ਸਪੋਰਟ ਲੈਂਦੇ ਰਹੇ ਨੇ, ਅੱਜ ਅੱਗੇ ਬਹਿ ਫੋਟੋਆਂ ਕਰਾਉਂਦੇ ਰਹੇ ਨੇ, ਪ੍ਰਮੋਟ ਕਰਦੇ ਰਹੇ ਨੇ ਵੀ ਸਰਕਾਰ ਸਿੱਖਿਆ ਵੱਲ ਧਿਆਨ ਨਹੀਂ ਦੇ ਰਹੀ। ਅੱਜ ਇਹ ਖੁਦ ਕਿੱਥੇ ਨੇ? ਇਹਨਾਂ ਦੇ ਦਫ਼ਤਰ ਮੂਹਰੇ ਅਸੀਂ ਬੈਠੇ ਨੇ, ਹਿੰਮਤ ਆ ਤਾਂ ਬਾਹਰ ਨਿਕਲਣ। ਲੋਕਾਂ ਨੂੰ ਇੱਥੇ ਝੂਠ ਮਾਰੀ ਜਾਂਦਾ ਵੀ ਜਲੰਧਰ ਬੈਠਾ ਮੈਂ, ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬੈਠਾ। 2 ਦਿਨ ਅਸੀਂ ਉੱਥੇ ਰੁਲ ਕੇ ਆ ਗਏ, ਪਰ ਉਹਨਾਂ ਨੇ ਕਿਸੇ ਦੀ ਸਾਰ ਨਹੀਂ ਲਈ ਹੈਗੀ। ਕੀ ਲੋਕਾਂ ਨੇ ਓਐਸਡੀਆਂ ਨੂੰ ਚੁਣ ਕੇ ਭੇਜਿਆ? ਲੋਕਾਂ ਨੇ ਮੁੱਖ ਮੰਤਰੀ ਨੂੰ ਚੁਣ ਕੇ ਭੇਜਿਆ ਤੇ ਮੁੱਖ ਮੰਤਰੀ ਅੱਗੇ ਗੱਲ ਸੁਣੇ। ਤੁਸੀਂ ਸਿੱਖਿਆ ਕ੍ਰਾਂਤੀ ਦੇਖੋ, ਸਾਡੇ ਸਾਹਮਣੇ ਅਧਿਆਪਕ ਖੜੇ ਨੇ ਜਿਹੜੇ ਉਹ ਕਹਿੰਦੇ ਨੇ ਪੋਸਟਾਂ ਕੱਢੋ। ਸਾਡੇ ਖੱਬੇ ਪਾਸੇ ਅਧਿਆਪਕ ਖੜੇ ਨੇ, ਉਹ ਕਹਿੰਦੇ ਨੇ ਵੀ ਪੁਰਾਣੀ ਪੈਨਸ਼ਨ ਜਾਰੀ ਕਰੋ। ਸਾਡੇ ਸੱਜੇ ਪਾਸੇ ਕੰਪਿਊਟਰ ਟੀਚਰ ਆ ਰਹੇ ਨੇ, ਉਹ ਕਹਿੰਦੇ ਨੇ ਅਸੀਂ 15 ਸਾਲ ਹੋ ਗਏ ਕੱਚੇ ਰੁਲ ਰਹੇ ਹਾਂ ਤੇ ਸਾਨੂੰ ਰੈਗੂਲਰ ਕਰੋ। ਤੁਹਾਡੇ ਸਾਹਮਣੇ ਮੈਰੀਟੋਰੀਅਸ ਵਾਲੇ ਖੜੇ ਨੇ, ਚਾਰੇ ਪਾਸੇ ਅਧਿਆਪਕ ਰੁਲ ਰਹੇ ਨੇ। ਸਿੱਖਿਆ ਕ੍ਰਾਂਤੀ ਕਿਹੜੀ ਹੈ? ਦਿੱਲੀ ਤੋਂ ਪਹਿਲਾਂ ਉਹ ਮਾਡਲ ਪੰਜਾਬ ਵਿੱਚ ਹੈਗਾ ਸੀ। ਸਿਸੋਦੀਆ ਦੀ ਇੰਟਰਵਿਊ ਸੁਣਿਓ, ਉਹ ਕਹਿੰਦਾ ਵੀ ਪੰਜਾਬ ਵਿੱਚ ਸਾਇੰਸ ਪੜ੍ਹਾਉਣ ਲਈ ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਕੂਲ ਹੈਗੇ ਨੇ, ਪਰ ਕਹਿੰਦੇ ਵੀ ਅਸੀਂ ਵੱਖਰੇ ਸਕੂਲ ਖੋਲ੍ਹਾਂ। ਕੀ ਵੱਖਰਾ ਕੀਤਾ? ਵੀ ਹੋਸਟਲ ਨਹੀਂ ਹੈਗਾ। ਉਹਨਾਂ ਦੇ ਬਾਵਜੂਦ ਵੀ ਮੈਰੀਟੋਰੀਅਸ ਸਕੂਲਾਂ ਦੇ ਨਤੀਜੇ ਦੇਖੋ। ਜਲੰਧਰ ਪੱਛਮੀ ਦੇ ਵਿੱਚ ਇਸ ਸਮੇਂ ਖੜੇ ਆ। ਜਲੰਧਰ ਪੱਛਮੀ 'ਚ ਚੋਣ ਨੂੰ ਲੈ ਕੇ ਸਿਰ ਧੜ ਦੀ ਬਾਜੀ ਲਾਉਣ ਨੂੰ ਬਿਲਕੁਲ ਸਾਰੀਆਂ ਪਾਰਟੀਆਂ ਤਿਆਰ ਨੇ। ਉੱਥੇ ਹੀ ਸੱਤਾਧਾਰੀ ਪਾਰਟੀ ਦਾ ਸਭ ਕੁਝ ਦਾਅ ਤੇ ਲੱਗਿਆ ਹੋਇਆ ਹੈ। ਮੁੱਖ ਮੰਤਰੀ ਸਾਹਿਬ ਵੀ ਇੱਥੇ ਰਿਹਾਇਸ਼ ਬਣਾਈ ਬੈਠੇ ਨੇ। ਇਸ ਸਮੇਂ ਜਿਹੜਾ ਆਮ ਆਦਮੀ ਪਾਰਟੀ ਦਾ ਦਫ਼ਤਰ ਹੈ ਉਹਦੇ ਸਾਹਮਣੇ ਖੜੇ ਆ ਤੇ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਮੈਰੀਟੋਰੀਅਸ ਸਕੂਲਾਂ ਦੇ ਜਿਹੜੇ ਕਰਮਚਾਰੀ ਨੇ ਉਹ ਇੱਥੇ ਬੈਠੇ ਹੋਏ ਨੇ, ਕਿਉਂਕਿ ਮੰਗਾਂ ਬਹੁਤ ਸਾਰੀਆਂ ਨੇ। ਇਹਨਾਂ ਦੇ ਜਿਹੜੇ ਕਰਮਚਾਰੀ ਨੇ, ਜਿਹੜੇ ਆਗੂ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਆ। ਮੈਰੀਟੋਰੀਅਸ ਸਕੂਲਾਂ ਨੂੰ ਇੱਕ ਪਾਰਟੀ ਦੇ ਨਾਲ ਜੋੜ ਕੇ ਵੀ ਵਿਤਕਰਾ ਕੀਤਾ ਜਾਂਦਾ ਹੈ। ਕੀ ਸਾਰੀ ਕਹਾਣੀਆਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ। ਬਾਈ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਅਸੀਂ ਮੈਰੀਟੋਰੀਅਸ ਸਕੂਲ 2014 ਵਿੱਚ ਪੰਜਾਬ ਸਰਕਾਰ ਦੁਆਰਾ ਖੋਲ੍ਹੇ ਗਏ ਸੀ। ਠੀਕ ਹੈ ਜੀ। ਪਰ ਉਸ ਸਮੇਂ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਧੋਖਾ ਸਾਡੇ ਨਾਲ ਕੀਤਾ। ਗ੍ਰੇਡ ਪੇ ਤੇ ਇਹਨਾਂ ਸਕੂਲਾਂ ਦੇ ਅਧਿਆਪਕਾਂ ਨੂੰ ਰੱਖਿਆ ਗਿਆ, ਪਰ ਉਸ ਤਨਖਾਹ ਨੂੰ ਉੱਕਾ ਪੁੱਕਾ ਵਿੱਚ ਬਦਲ ਦਿੱਤਾ ਗਿਆ। ਪਰ ਉੱਕਾ ਪੁੱਕਾ ਵਿੱਚ ਬਦਲਣ ਤੋਂ ਬਾਅਦ 3% ਇੰਕਰੀਮੈਂਟ ਦਾ ਵਾਅਦਾ ਕੀਤਾ, ਲਿਖਤੀ ਨੋਟਿਸ ਕੱਢਿਆ, ਪਰ 10 ਸਾਲਾਂ ਵਿੱਚ ਉਹ 3% ਇੰਕਰੀਮੈਂਟ ਜਿਹੜਾ ਸਾਨੂੰ ਉਹ ਸਿਰਫ 2 ਵਾਰ ਮਿਲਿਆ, 2326 ਰੁਪਏ। ਠੀਕ ਹੈ ਜੀ। ਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੇ 2.5 ਸਾਲ ਹੋ ਗਏ। ਸਾਡੇ 3 ਇੰਕਰੀਮੈਂਟ ਤਾਂ ਇਹਨਾਂ ਦੇ ਸਮੇਂ ਜਾਰੀ ਹੋਣੇ ਸੀ, ਜਿਹੜੇ ਨਹੀਂ ਹੋਏ। ਠੀਕ ਹੈ ਜੀ। 2016 ਵਿੱਚ ਮੁੱਖ ਮੰਤਰੀ ਬਾਦਲ ਨੇ ਅਨਾਉਂਸ ਕੀਤਾ ਵੀ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਊਗਾ। ਇਹ ਵਾਅਦਾ ਨਹੀਂ ਪੂਰਾ ਹੋਇਆ। 2018 ਵਿੱਚ ਇੱਧਰ ਕਾਂਗਰਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ 8886 ਅਧਿਆਪਕਾਂ ਨੂੰ ਜਦੋਂ ਰੈਗੂਲਰ ਕੀਤਾ, ਉਦੋਂ ਬਕਾਇਦਾ ਮੈਰੀਟੋਰੀਅਸ ਸਕੂਲਾਂ ਦਾ ਨਾਮ ਸੀ ਇਹਦੇ ਵਿੱਚ, ਪਰ ਸਾਨੂੰ ਬਿਨਾਂ ਕਾਰਨ ਦੱਸੇ 311 ਅਧਿਆਪਕਾਂ ਨੂੰ ਇਹਦੇ ਨੋਟਸ ਵਿੱਚੋਂ ਬਾਹਰ ਕੱਢਿਆ ਗਿਆ ਤੇ ਕੱਚਾ ਰੱਖਿਆ। ਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਮਗਜੇ ਮਾਰਦੀ ਹੈ ਜਿਹੜੀ ਸਿੱਖਿਆ ਕ੍ਰਾਂਤੀ ਦੇ। ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਵੀ ਅਸੀਂ ਹਰ ਤਰ੍ਹਾਂ ਦੇ ਕੱਚੇ ਅਧਿਆਪਕ ਨੂੰ ਪੱਕਾ ਕਰਾਂਗੇ, ਪਰ ਇਹਨਾਂ ਨੇ ਵੀ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀ ਸਾਰ ਨਹੀਂ ਲਈ। ਅਧਿਆਪਕ ਛੱਡੋ, ਇਹਨਾਂ ਨੇ ਤਾਂ ਵਿਦਿਆਰਥੀਆਂ ਦੀ ਵੀ ਸਾਰ ਨਹੀਂ ਲਈ। ਜਿਹੜੀਆਂ ਸਮੱਸਿਆਵਾਂ ਪਿਛਲੇ 10 ਸਾਲਾਂ 'ਚ ਅਸੀਂ ਜੂਝ ਰਹੇ ਸੀ, ਉਹ ਇਹਨਾਂ ਦੇ ਸਮੇਂ ਵੀ ਉਵੇਂ ਹੀ ਚੱਲੀਆਂ ਨੇ। ਕੋਚਿੰਗ ਉਵੇਂ ਹੀ ਬੰਦ ਹੈ, ਡਾਈਟ ਉਵੇਂ ਹੀ ਵਿਦਿਆਰਥੀਆਂ ਦੀ ਘਟੀ ਹੋਈ ਹੈ। ਇਹਨਾਂ ਦਾ ਇਹਨਾਂ ਸਕੂਲਾਂ ਪ੍ਰਤੀ ਜਿਹੜਾ ਰੁਝਾਨ ਉਹ ਨਾ ਪੱਖੀ ਹੈ। ਫਿਰ ਸਿੱਖਿਆ ਢਾਂਚਾ ਕਹਿ ਲਈਏ ਵੀ ਇਹਨਾਂ ਦੇ ਵੱਲੋਂ ਜਿਹੜੀ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਫੇਲ ਨੇ। ਤੁਸੀਂ ਸਿੱਖਿਆ ਕ੍ਰਾਂਤੀ ਦੇਖੋ, ਸਾਡੇ ਸਾਹਮਣੇ ਅਧਿਆਪਕ ਖੜੇ ਨੇ ਜਿਹੜੇ ਉਹ ਕਹਿੰਦੇ ਨੇ ਪੋਸਟਾਂ ਕੱਢੋ। ਸਾਡੇ ਖੱਬੇ ਪਾਸੇ ਅਧਿਆਪਕ ਖੜੇ ਨੇ, ਉਹ ਕਹਿੰਦੇ ਨੇ ਵੀ ਪੁਰਾਣੀ ਪੈਨਸ਼ਨ ਜਾਰੀ ਕਰੋ। ਸਾਡੇ ਸੱਜੇ ਪਾਸੇ ਕੰਪਿਊਟਰ ਟੀਚਰ ਆ ਰਹੇ ਨੇ, ਉਹ ਕਹਿੰਦੇ ਨੇ ਅਸੀਂ 15 ਸਾਲ ਹੋ ਗਏ ਕੱਚੇ ਰੁਲ ਰਹੇ ਹਾਂ ਤੇ ਸਾਨੂੰ ਰੈਗੂਲਰ ਕਰੋ। ਤੁਹਾਡੇ ਸਾਹਮਣੇ ਮੈਰੀਟੋਰੀਅਸ ਵਾਲੇ ਖੜੇ ਨੇ, ਚਾਰੇ ਪਾਸੇ ਅਧਿਆਪਕ ਰੁਲ ਰਹੇ ਨੇ। ਸਿੱਖਿਆ ਕ੍ਰਾਂਤੀ ਕਿਹੜੀ ਹੈ? ਸਿੱਖਿਆ ਕ੍ਰਾਂਤੀ ਦਾ ਦਿੱਲੀ ਦੇ ਮਾਡਲ ਦੀ ਗੱਲ ਕਰਦੇ ਸੀ ਵੀ ਦਿੱਲੀ ਵਾਲਾ ਮਾਡਲ ਆਪਾਂ ਪੰਜਾਬ 'ਚ ਲਾਗੂ ਕਰਨਾ ਹੈ। ਦਿੱਲੀ ਤੋਂ ਪਹਿਲਾਂ ਉਹ ਮਾਡਲ ਪੰਜਾਬ ਵਿੱਚ ਹੈਗਾ ਸੀ। ਦਿੱਲੀ ਤੋਂ ਪਹਿਲਾਂ ਤੁਸੀਂ ਮਨੀਸ਼ ਸਿਸੋਦੀਆ ਦੀ ਇੰਟਰਵਿਊ ਸੁਣਿਓ, ਉਹ ਕਹਿੰਦਾ ਵੀ ਪੰਜਾਬ ਵਿੱਚ ਸਾਇੰਸ ਪੜ੍ਹਾਉਣ ਲਈ ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਕੂਲ ਹੈਗੇ ਨੇ, ਪਰ ਕਹਿੰਦੇ ਵੀ ਅਸੀਂ ਵੱਖਰੇ ਸਕੂਲ ਖੋਲ੍ਹਾਂ। ਕੀ ਵੱਖਰਾ ਕੀਤਾ? ਵੀ ਹੋਸਟਲ ਨਹੀਂ ਹੈਗਾ। ਜਦ ਕਿ ਇਹਨਾਂ ਸਕੂਲਾਂ ਵਿੱਚ ਹੋਸਟਲ 'ਚ ਬੱਚਿਆਂ ਨੂੰ ਫ੍ਰੀ ਖਾਣਾ ਮਿਲਦਾ, ਫ੍ਰੀ ਰਹਿਣਾ ਮਿਲਦਾ, ਉਹਨਾਂ ਦੀਆਂ ਸਹੂਲਤਾਂ ਜਿਹੜੀਆਂ ਨਿਊਟ੍ਰੀਸ਼ਨ ਦੀਆਂ ਉਹਨਾਂ ਵੱਲ ਧਿਆਨ ਦਿੱਤਾ ਜਾਂਦਾ। ਪਰ ਇਹਨਾਂ ਨੇ ਇਸ ਚੀਜ਼ ਨੂੰ ਛੱਡ ਕੇ ਆਪਦੇ ਦਿੱਲੀ ਦਾ ਨਵਾਂ ਮਾਡਲ ਸਿਰਫ ਵੋਟਾਂ ਲਈ ਸਥਾਪਿਤ ਕਰਨ ਲਈ ਉਹ ਐਮੀਨੈਂਸ ਸਕੂਲ ਖੋਲ੍ਹੇ ਨੇ। ਪਰ ਉਹਨਾਂ ਦੇ ਬਾਵਜੂਦ ਵੀ ਮੈਰੀਟੋਰੀਅਸ ਸਕੂਲਾਂ ਦੇ ਨਤੀਜੇ ਦੇਖੋ। ਕੀ ਕਹਿੰਦੇ ਨੇ ਨਤੀਜੇ ਤੁਹਾਡੇ ਸਕੂਲਾਂ ਦੇ, ਤੇ ਉਹਨਾਂ ਨਤੀਜਿਆਂ ਨੂੰ ਸਰਕਾਰੀ ਸਕੂਲ ਕਹਿ ਕੇ ਪ੍ਰੇਰਿਆ ਜਾਂਦਾ ਜਾਂ ਲੋਕਾਂ ਦੇ ਅੱਗੇ ਰੱਖਿਆ ਜਾਂਦਾ, ਜਾਂ ਫਿਰ ਤੁਹਾਨੂੰ ਉਹਦਾ ਕੋਈ ਮਾਣ ਸਨਮਾਨ ਮਿਲਦਾ ਵੀ ਭਾਈ ਮੈਰੀਟੋਰੀਅਸ ਵਾਲੇ ਬਹੁਤ ਚੰਗਾ ਕਰ ਰਹੇ ਨੇ?
ਪੰਜਾਬ ਦੇ ਵਿੱਚ 320 ਮੈਰਿਟ ਆਈਆਂ ਨੇ, ਹਾਂਜੀ। 12972 ਸੀਨੀਅਰ ਸੈਕੰਡਰੀ ਸਕੂਲਾਂ 320 ਵਿੱਚੋਂ 86 ਮੈਰਿਟਾਂ ਨੇ ਜਿਹੜੀਆਂ ਉਹ ਕੱਲੇ 10 ਮੈਰੀਟੋਰੀਅਸ ਸਕੂਲਾਂ ਦੀਆਂ। ਠੀਕ ਹੈ ਜੀ। ਤੇ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦੀ ਜ਼ੁਬਾਨ ਤੇ ਨਾਂ ਨਹੀਂ ਹੈਗਾ। ਇਹ ਪੋਸਟਰ ਰਿਲੀਜ਼ ਕਰਦੇ ਨੇ ਵੀ 158 ਵਿਦਿਆਰਥੀਆਂ ਦਾ ਜੇਈ ਮੇਨਸ ਪਾਸ ਹੋਇਆ ਤੇ 158 ਚੋਂ 118 ਕੱਲੇ ਮੈਰੀਟੋਰੀਅਸ ਸਕੂਲਾਂ ਦੇ ਨੇ। ਠੀਕ ਹੈ। ਨਾਂ ਤੱਕ ਵੀ ਨਹੀਂ ਲਿਆ ਹੈਗਾ। ਇਹ ਤੁਸੀਂ ਤੁਹਾਨੂੰ ਐ ਤਾਂ ਨਹੀਂ ਲੱਗਦਾ ਵੀ ਕਿਸੇ ਪਾਰਟੀ ਦੇ ਨਾਂ ਨਾਲ ਜੋੜ ਕੇ ਇਹਨਾਂ ਸਕੂਲਾਂ ਦੀ ਜ਼ਿਆਦਾ ਦੁਰਗਤੀ ਕੀਤੀ ਜਾ ਰਹੀ ਹੈ? ਦੇਖੋ ਜੀ, ਇਹ ਤਾਂ ਇਹਨਾਂ ਦੀ ਨਲਾਇਕੀ ਆ। ਹਾਂ। ਜਿਹੜਾ ਮੈਰੀਟੋਰੀਅਸ ਸਕੂਲਾਂ ਤੇ ਪੈਸਾ ਲੱਗਿਆ ਉਹ ਕਿਸੇ ਇੱਕ ਪਾਰਟੀ ਦਾ ਲੱਗਿਆ। ਉਹ ਤਾਂ ਸਰਕਾਰੀ ਖਜ਼ਾਨਾ ਹੈ। ਸਰਕਾਰੀ ਖਜ਼ਾਨੇ ਚੋਂ ਆਮ ਲੋਕਾਂ ਦਾ ਪੈਸਾ ਲੱਗਿਆ ਤਾਂ ਇੱਕ ਪਾਰਟੀ ਦੇ ਸਕੂਲ ਕਿਵੇਂ ਹੋ? ਇਹ ਪੰਜਾਬ ਦੇ ਸਕੂਲ ਨੇ, ਪੰਜਾਬ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਨੇ, ਪੰਜਾਬ ਦੇ ਬੱਚੇ ਇਹਨਾਂ 'ਚ ਨੌਕਰੀ ਕਰਦੇ ਨੇ, ਫਿਰ ਇਹ ਕਿਸੇ ਪਾਰਟੀ ਦੇ ਸਕੂਲ ਇੱਕ ਹੋਰ ਗੱਲ ਬਾਈ, ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਟੀਚਰ ਨੇ ਜਾਂ ਹੋਰ ਸਾਰੇ ਫਰੰਟ ਨੇ, ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਜਾਗ ਕਿੱਦਾਂ ਆ ਗਈ? ਪਹਿਲਾਂ ਕਿਉਂ ਨਹੀਂ ਇੰਨੇ ਇਹ ਆਉਂਦੇ ਸੀ ਪ੍ਰਚਾਰ ਕਰਨ ਦੇ, ਇੰਨੇ ਧਰਨੇ ਲਾਉਣ ਦੇ ਲਈ? ਕੀ ਤੁਸੀਂ ਪਹਿਲਾਂ ਵੀ ਆਮ ਆਦਮੀ ਪਾਰਟੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਰਹੀ ਹੈ, ਉਸ ਸਮੇਂ ਵੀ ਐਂ ਹੀ ਵਿਰੋਧ ਕਰਦੇ ਰਹੇ ਹੋ? ਅਸੀਂ ਅਕਾਲੀ ਸਰਕਾਰ ਵੇਲੇ ਵੀ, ਅਸੀਂ ਨਹੀਂ, ਸਾਰੇ ਅਧਿਆਪਕਾਂ ਨੇ ਜਿਹੜੇ ਕੱਚੇ ਸੀਗੇ, ਜਿਨ੍ਹਾਂ ਨੂੰ ਸਰਕਾਰਾਂ ਵੱਖ-ਵੱਖ ਸਮੇਂ ਦੀਆਂ ਵਾਅਦੇ ਕਰਕੇ ਆਉਂਦੀਆਂ ਰਹੀਆਂ ਨੇ, ਉਹਨਾਂ ਵੇਲੇ ਵੀ ਪ੍ਰਚਾਰ ਕੀਤਾ। ਅਕਾਲੀ ਦਲ ਵੀ ਕੀਤਾ, ਕਾਂਗਰਸ ਵੇਲੇ ਵੀ ਕੀਤਾ। ਹੁਣੇ 41-61 ਜਿਹੜੇ ਭਰਤੀ ਕਢਾਉਣ ਵਾਲੇ ਸਾਥੀ ਇੱਥੇ ਬੋਲ ਕੇ ਗਏ ਬੇਰੁਜ਼ਗਾਰ ਟੀਚਰ ਜਿਹੜੇ ਕਹਿੰਦੇ ਵੀ ਮੀਤ ਹੇਰ ਸਾਡੀ ਟੈਂਕੀ ਤੇ ਬੈਠ ਕੇ ਭਾਸ਼ਣ ਦਿੰਦਾ ਰਿਹਾ। ਇਹ ਤਾਂ ਧਰਨਿਆਂ ਦੀ ਸਪੋਰਟ ਲੈਂਦੇ ਰਹੇ ਨੇ। ਜੀ ਜੀ, ਅੱਗੇ ਬਹਿ ਫੋਟੋਆਂ ਕਰਾਉਂਦੇ ਸੀ, ਅੱਗੇ ਬਹਿ ਫੋਟੋਆਂ ਕਰਾਉਂਦੇ ਰਹੇ ਨੇ, ਪ੍ਰਮੋਟ ਕਰਦੇ ਰਹੇ ਨੇ ਵੀ ਸਰਕਾਰ ਸਿੱਖਿਆ ਵੱਲ ਧਿਆਨ ਨਹੀਂ ਦੇ ਰਹੀ। ਅੱਜ ਇਹ ਖੁਦ ਕਿੱਥੇ ਨੇ? ਇਹਨਾਂ ਦੇ ਦਫ਼ਤਰ ਮੂਹਰੇ ਅਸੀਂ ਬੈਠੇ ਨੇ, ਹਿੰਮਤ ਆ ਤਾਂ ਬਾਹਰ ਨਿਕਲਣ। ਠੀਕ ਹੈ ਜੀ। ਗੱਲ ਕਰਨਾ ਉਹਨਾਂ ਬੇਰੁਜ਼ਗਾਰਾਂ ਨਾਲ, ਉਹਨਾਂ ਕੱਚਿਆਂ ਨਾਲ ਜਿਹੜੇ ਸੜਕਾਂ ਤੇ ਰੋ ਰਹੇ ਨੇ, ਪਰ ਇਹਨਾਂ ਦਾ ਧਿਆਨ ਇਸ ਗੱਲ ਵੱਲ ਨਹੀਂ ਹੈਗਾ। ਇਹਨਾਂ ਨੇ ਸਿਰਫ ਵੋਟਾਂ ਦੀਆਂ ਰੋਟੀਆਂ ਸੇਕਣੀਆਂ ਨੇ, ਉਹਨਾਂ ਲਈ ਰੀਲਾਂ ਬਣਾਉਣੀਆਂ ਨੇ। ਤੁਸੀਂ ਸ਼ਾਮ ਨੂੰ ਦੇਖ ਲਿਓ, ਹੁਣ ਇੰਨੇ ਬੇਰੁਜ਼ਗਾਰ ਇੱਥੇ ਬੈਠੇ ਨੇ, ਰੁਲ ਰਹੇ ਨੇ ਧੁੱਪ 'ਚ, ਮੁੱਖ ਮੰਤਰੀ ਕਿਤੇ ਨਹੀਂ ਦਿੰਦਾ ਹੈਗਾ। ਸ਼ਾਮ ਨੂੰ ਉਹਦੀ ਰੀਲ ਆਊਗੀ, ਭਰਮਾ ਐ ਹੱਥ ਹਿਲਾਉਂਦਾ, ਲੋਕਾਂ ਦਾ ਐ ਅਭਿਨੰਦਨ ਕਰਦਾ ਹੋਊਗਾ ਵੀ ਮੈਂ ਦੇਖੋ ਤੁਹਾਨੂੰ ਕਿੰਨਾ ਪਿਆਰ ਕਰਦਾ। ਆਹ ਦੇਖੋ ਪੰਜਾਬ ਦੇ ਨੌਜਵਾਨ ਰੁਲ ਰਹੇ ਨੇ, ਜਿਹੜੇ ਕੱਚੇ ਰੋਜ਼ਗਾਰ ਦਾ ਸੰਤਾਪ ਹੰਢਾ ਰਹੇ ਨੇ, ਜਿਹੜੇ ਬੇਰੁਜ਼ਗਾਰ ਨੇ, ਉਹਨਾਂ ਕੋਲੇ ਆ ਕੇ ਗੱਲ ਸੁਣੇ ਨਾ। ਜੇ ਅਸਲ 'ਚ ਹੈਗਾ ਉਹ ਮੁੱਖ ਮੰਤਰੀ ਜੋ ਕਹਿੰਦਾ ਮੈਂ ਆਮ ਆ, ਤਾਂ ਆਮ ਲੋਕਾਂ ਵਿੱਚ ਆ ਕੇ ਕਿਹੜਾ ਗੱਲ ਤਾਂ ਕਰੇ। ਜੈਡ ਸਿਕਿਉਰਿਟੀ 'ਚ ਲੰਘ ਜਾਂਦਾ, ਕਾਫਲੇ ਉਹਦੇ ਸਿਕਿਉਰਿਟੀ ਦੇ ਹੁੰਦੇ ਨੇ, ਕਿਸੇ ਨੇੜੇ ਨੂੰ ਲੱਗਣ ਨਹੀਂ ਦਿੰਦੇ ਹੈਗੇ। ਉਹ ਕਿਸੇ ਦੀ ਗੱਲ ਸੁਣਦਾ, ਤੁਸੀਂ ਜਲੰਧਰ ਪੱਛਮੀ 'ਚੋਂ ਦੇਖਿਆ ਹੋਵੇ, ਲੋਕਾਂ ਨੂੰ ਉੱਥੇ ਝੂਠ ਮਾਰੀ ਜਾਂਦਾ ਵੀ ਜਲੰਧਰ ਬੈਠਾ ਮੈਂ, ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬੈਠਾ। 2 ਦਿਨ ਅਸੀਂ ਉੱਥੇ ਰੁਲ ਕੇ ਆ ਗਏ, ਪਰ ਉਹਨਾਂ ਨੇ ਕਿਸੇ ਦੀ ਸਾਰ ਨਹੀਂ ਲਈ ਹੈਗੀ। ਜਿਸ ਤਰ੍ਹਾਂ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਆਪਦੇ OSD ਨੂੰ ਲਾ ਦਿੰਦਾ ਸੀ ਵੀ ਤੂੰ ਗੱਲਾਂ ਸੁਣ ਲਾ, ਉਸੇ ਤਰ੍ਹਾਂ ਹੀ ਇਹਨੇ ਆਪਦਾ OSD ਬਿਠਾਇਆ ਹੋਇਆ। ਕੀ ਲੋਕਾਂ ਨੇ OSDਆਂ ਨੂੰ ਚੁਣ ਕੇ ਭੇਜਿਆ? ਲੋਕਾਂ ਨੇ ਮੁੱਖ ਮੰਤਰੀ ਨੂੰ ਚੁਣ ਕੇ ਭੇਜਿਆ ਤਾਂ ਮੁੱਖ ਮੰਤਰੀ ਅਗੇ ਗੱਲ ਸੁਣੇ। OSD ਨੇ ਨਹੀਂ ਸੁਣਿਆ ਹੈਗਾ ਲੋਕਾਂ ਨੂੰ, ਤਾਂ ਉਹਨਾਂ OSDਆਂ ਨੂੰ ਅਸੀਂ ਕੋਈ ਗੱਲ ਨਹੀਂ ਦੱਸਣੀ, ਅਸੀਂ ਮੁੱਖ ਮੰਤਰੀ ਨੂੰ ਗੱਲ ਦੱਸਣੀ ਆ ਕੇ ਸਾਡੀ ਗੱਲ ਸੁਣੇ, ਬਾਕੀ ਬੇਰੁਜ਼ਗਾਰਾਂ ਦੀ ਗੱਲ ਸੁਣੇ, ਉਹਨਾਂ ਦੇ ਮਸਲਿਆਂ ਨੂੰ ਹੱਲ ਕਰੇ। ਜੀ ਜੀ ਮੈਮ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੰਗਾਂ ਤੁਹਾਡੀਆਂ ਬਹੁਤ ਸਾਰੀਆਂ ਮੈਂ ਤੁਹਾਡੇ ਲੈਟਰ ਹੈਡ ਤੇ ਪੜ੍ਹੀਆਂ ਨੇ, ਜੋ ਤੁਸੀਂ ਰੱਖ ਰਹੇ ਹੋ। ਡਾਈਟ ਦਾ ਮੁੱਦਾ ਹੈ, ਉਸ ਦੇ ਵਿੱਚ ਟੀਚਰਾਂ ਦੇ ਜਿਹੜੇ ਹਰ ਸਾਲ ਤਨਖਾਹ ਦੇ ਵਿੱਚ ਵਾਧਾ ਹੋਣਾ ਹੁੰਦਾ ਹੈ, ਉਹਦੇ ਤੇ ਰੋਕ ਲੱਗੀ ਹੋਈ ਹੈ। ਹੋਰ ਬਹੁਤ ਸਾਰੀਆਂ ਗੱਲਾਂ ਨੇ, ਪਰ ਤੁਸੀਂ ਬਾਈ ਹੁਣਾਂ ਦੀ ਗੱਲ ਤੋਂ ਅੱਡ ਕੀ ਜੋੜਨਾ ਚਾਹੁੰਦੇ ਹੋ? ਜਿੱਦਾਂ ਬਾਈ ਹੁਣੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਨੇ, ਤੁਸੀਂ ਉਸ ਦੇ ਵਿੱਚ ਕੀ ਐਡ ਔਨ ਕਰਨਾ ਚਾਹੁੰਦੇ ਹੋ? देखो एज फार एज टीचर्स की गल है तो टीचर्स बहुत ज़्यादा हार्ड वर्किंग ने। ठीक है जी। ठीक है, किसी भी तरह का कोई एप्रीशिएशन सरकार वालों किसी भी टाइम नहीं दिता गया, लेकिन फिर भी इन्हां टीचर्स ने अपना हार्ड वर्क बंद नहीं किया, अपनी मेहनत बंद नहीं की। अपने भविख तो पहले इन्हां ने अपने बच्चों के भविख बारे सोचा है। जे आपां अपने बच्चों के भविख बारे सोच रहे हैं तो क्या सरकार का फर्ज नहीं बनता कि वो साडे भविख बारे सोचन? सानू बार बार लारे ला के पिछले 2.5 सालों तो सानू सिर्फ लारे ला रहे हैं कि तुहानू पक्का कर रहे हैं, तुहानू पक्का कर रहे हैं, तुहानू पक्का कर रहे हैं। अज भी आपां सड़क ते बैठे हैं और कच्चे शब्द दे नाल बैठे हैं। मैं एक इत्थे मैं तुहाडे तो सवाल करना चाहुंदा कि की तुहानू आम आदमी पार्टी दी सरकार तो थोड़ा जिहा वध उम्मीद सी, क्योंकि एक बदलाव आया सी, अकाली कांग्रेस नू छड्ड के तीसरी पार्टी, तीसरी धिर नू लोकां ने चुनिया, ਜਿਹੜੇ ਇਹ ਆਈਡੀਓਲੋਜੀ ਲੈ ਕੇ ਚੱਲਦੇ ਸੀ ਕਿ ਅਸੀਂ ਕੱਟੜ ਇਮਾਨਦਾਰ ਆ ਤੇ ਲੋਕਾਂ ਦੇ ਸੱਥਾਂ ਚੋਂ ਘਰਾਂ ਚੋਂ ਚੱਲਣ ਵਾਲੀ ਸਰਕਾਰ ਹੈ। देखो ਜਦੋਂ ਆਮ ਆਦਮੀ ਪਾਰਟੀ ਨੇ ਆਪਣਾ ਪ੍ਰਚਾਰ ਸ਼ੁਰੂ ਕੀਤਾ ਸੀ ਤਾਂ ਲੋਕੀ ਬਹੁਤ ਪ੍ਰਭਾਵਿਤ ਹੋਏ ਸੀ, ਆਪਾਂ ਵੀ ਪ੍ਰਭਾਵਿਤ ਹੋਏ ਕਿ ਸ਼ਾਇਦ ਹੁਣ ਕੋਈ ਨਾ ਕੋਈ ਚੇਂਜ ਆਊਗਾ। लेकिन चेंज ना सिर्फ
ਸ਼ਬਦਾਂ ਵਿੱਚ ਆਇਆ ਚੇਂਜ, ਸਿਰਫ ਸ਼ਬਦਾਂ ਵਿੱਚ ਕਿਵੇਂ ਆਇਆ, ਦਾ? ਐਕਚੁਅਲ ਚੇਂਜ ਕੋਈ ਨਹੀਂ ਆਇਆ। ਆਪਾਂ ਸਿੱਖਿਆ ਕ੍ਰਾਂਤੀ ਲੈ ਆਵਾਂਗੇ, ਸਿੱਖਿਆ ਕ੍ਰਾਂਤੀ ਕੋਈ ਨਹੀਂ ਆਈ। ਔਰ ਜਿਹੜੇ ਸਿੱਖਿਆ ਕ੍ਰਾਂਤੀ ਲੈ ਕੇ ਆਏ ਉਹ ਸੜਕ ਤੇ ਬੈਠੇ ਨੇ। ਫਿਰ ਕਾਹੇ ਦੀ ਸਿੱਖਿਆ ਕ੍ਰਾਂਤੀ ਹੋਈ? ਮਤਲਬ ਤੁਸੀਂ ਸਿਰਫ ਸਿੱਖਿਆ ਕ੍ਰਾਂਤੀ ਨੂੰ ਸ਼ਬਦਾਂ ਤੱਕ ਰੱਖ ਦਿੱਤਾ, ਜਾਂ ਪੇਂਟ ਤੱਕ ਰੱਖ ਦਿੱਤਾ, ਜਾਂ ਸਵੀਮਿੰਗ ਪੂਲ ਤੱਕ ਰੱਖ ਦਿੱਤਾ। ਕਿਹੜੀ ਕ੍ਰਾਂਤੀ ਤੁਸੀਂ ਲੈ ਕੇ ਆਏ? ਕਿਹੜੇ ਬੱਚਿਆਂ 'ਚ ਬਦਲਾਵ ਤੁਸੀਂ ਲੈ ਕੇ ਆਏ? ਕਿਹੜੇ ਬੱਚਿਆਂ ਦਾ ਭਵਿੱਖ ਤੁਸੀਂ ਬਣਾਇਆ? ਕੋਈ ਸਿੱਖਿਆ ਕ੍ਰਾਂਤੀ ਕਿਸੇ ਤਰ੍ਹਾਂ ਦੀ ਨਹੀਂ ਆਈ। ਇਹਨਾਂ ਨੇ ਬਾਰ-ਬਾਰ ਵਾਅਦੇ ਕੀਤੇ ਸਾਨੂੰ ਰੈਗੂਲਰ ਕਰ ਦੇਣਗੇ, ਰੈਗੂਲਰ ਕਰ ਦੇਣਗੇ। ਉਹ ਇਹਨਾਂ ਦਾ ਉਹ ਜਿਹੜਾ ਚੇਂਜ ਸੀ ਨਾ ਕਿ ਅਧਿਆਪਕਾਂ ਨੂੰ ਮੈਂ ਰੈਗੂਲਰ ਕਰ ਦਾਂਗਾ, ਮੈਂ ਕਿਸੇ ਤਰ੍ਹਾਂ ਦਾ ਧਰਨਾ ਨਹੀਂ ਲੱਗਣ ਦਾਂਗਾ, ਉਹ ਸ਼ਬਦਾਂ ਵਿੱਚ ਰਹਿ ਗਿਆ ਅੱਜ ਵੀ। ਇਹ ਚੀਜ਼ਾਂ ਜਿਹੜੀਆਂ ਨੇ ਇੰਪੈਕਟ ਪਾਉਂਦੀਆਂ ਨੇ ਤੁਹਾਡੇ ਮਾਈਂਡ ਤੇ। ਜਦੋਂ ਮਾਈਂਡ ਸੈਟ ਉਦਾਂ ਦਾ ਬਣ ਜਾਂਦਾ ਹੈ, ਫਿਰ ਬੱਚਿਆਂ ਨੂੰ ਤੁਸੀਂ ਸਿੱਖਿਅਤ ਕਰਨਾ ਹੈ। ਹੋ ਸਕਦਾ ਤੁਹਾਡੇ ਅੰਦਰੋਂ ਉਨੇ ਕੌਨਫੀਡੈਂਸ ਦੇ ਨਾਲ ਉਹ ਸਿੱਖਿਆ ਵਾਲੀਆਂ ਚੀਜ਼ਾਂ ਨਾ ਨਿਕਲ ਸਕਣ ਜਿਹੜੀਆਂ ਤੁਸੀਂ ਅੱਗੇ ਦੱਸਣੀਆਂ। ਇਹ ਪ੍ਰਭਾਵ ਤਾਂ ਮਾਈਂਡ ਸੈਟ 'ਚ ਬਣਦਾ ਹੋਊਗਾ ਨਾ, ਫੇਰ ਹੀ ਤੁਸੀਂ ਹੋਰ ਨਿਖਾਰ ਕੇ ਰਿਜ਼ਲਟ ਲਿਆ ਸਕਦੇ ਹੋਵੋਗੇ। ਦੇਖੋ ਆਪਾਂ ਮੈਰੀਟੋਰੀਅਸ ਟੀਚਰਸ ਹਾਂ। ਇਹ ਹੁਣ ਸ਼ਾਇਦ ਮੈਂ ਆਪਣੀ ਸਾਰੇ ਟੀਚਰਸ ਦੀ ਤਾਰੀਫ ਵਿੱਚ ਥੋੜੀ ਜਿਹੇ ਸ਼ਬਦ ਕਹਿਣ ਲੱਗੀ ਹਾਂ। ਆਪਾਂ ਮੈਰੀਟੋਰੀਅਸ ਟੀਚਰਸ ਹਾਂ, ਆਪਾਂ ਬਾਕੀ ਟੀਚਰਾਂ ਤੋਂ ਥੋੜਾ ਵੱਖ ਸੋਚਦੇ ਹਾਂ। ਜੇ ਸਾਨੂੰ ਇਹ ਕੁਝ ਨਹੀਂ ਦੇ ਰਿਹਾ ਨਾ, ਆਪਾਂ ਫੇਰ ਵੀ ਆਪਣੇ ਬੱਚਿਆਂ ਤੇ ਉਨੀ ਮਿਹਨਤ ਕਰਾਂਗੇ, ਓਨਾ ਹੀ ਹਾਰਡ ਵਰਕ ਕਰਾਂਗੇ, ਕਿਉਂਕਿ ਸਾਡਾ ਜਿਹੜਾ ਨਾ, ਸਾਡਾ ਦਿਲ ਇਹਨਾਂ ਦੇ ਨਾਲ ਨਹੀਂ ਜੁੜਿਆ, ਸਾਡਾ ਦਿਲ ਸਾਡੇ ਬੱਚਿਆਂ ਦੇ ਨਾਲ ਜੁੜਿਆ, ਸਾਡਾ ਭਵਿੱਖ ਸਾਡੇ ਬੱਚਿਆਂ ਦੇ ਭਵਿੱਖ ਦੇ ਨਾਲ ਜੁੜਿਆ। ਜੇ ਇਹ ਸਾਨੂੰ ਕੁਝ ਨਹੀਂ ਦੇ ਰਿਹਾ, ਆਪਾਂ ਉਹਨਾਂ ਦਾ ਬਦਲਾ ਆਪਣੇ ਬੱਚਿਆਂ ਤੋਂ ਥੋੜਾ ਲੈਣਾ। ਜੇ ਮੈਂ ਆਪਣੇ ਬੱਚਿਆਂ ਤੋਂ ਬਦਲਾ ਲੈਣ ਲੱਗੀ ਤੇ ਇਹਨਾਂ ਵਿੱਚ ਤੇ ਮੇਰੇ 'ਚ ਫਰਕ ਕੀ ਰਹਿ ਗਿਆ? ਨਹੀਂ, ਮੈਂ ਉਹੀ ਪੁੱਛ ਰਿਹਾ ਸੀ ਵੀ ਮਾਈਂਡ ਸੈਟ 'ਚ ਕਿਹੋ ਜੀ ਤਬਦੀਲੀ ਆਉਂਦੀ ਹੈ ਜਦੋਂ ਤੁਹਾਨੂੰ ਇੱਕ ਕੱਚੇ ਹੋਣ ਦਾ ਅਹਿਸਾਸ ਹੁੰਦਾ ਹੈ, ਪਰ ਤੁਸੀਂ ਬੱਚਿਆਂ ਦਾ ਭਵਿੱਖ ਬਣਾਉਣ 'ਚ ਲਗਾਤਾਰ ਲੱਗੇ ਹੋਏ ਹੋ। ਜੇ ਤੁਹਾਨੂੰ ਪੱਕੇ ਕਰ ਦਿੰਦੇ ਨੇ, ਉਸ ਦੇ ਮਾਈਂਡ ਸੈਟ 'ਚ ਕਿਹੋ ਜੀ ਤਬਦੀਲੀ ਆਊਗੀ? ਦੇਖੋ, ਜੇ ਪੱਕਾ ਕਰ ਦਿੰਦੇ ਨਾ, ਦੇਖੋ ਪੱਕਾ ਸ਼ਬਦ ਇੱਕ ਬੰਦੇ ਨੂੰ ਨਾ ਹਰ ਤਰ੍ਹਾਂ ਦੇ ਸਟ੍ਰੈਸ ਤੋਂ ਉੱਪਰ ਲੈ ਆਉਂਦਾ। ਜਦੋਂ ਤੁਹਾਡੇ ਸਿਰ ਤੇ ਇੱਕ ਕੱਚੇ ਦੀ ਸ਼ਬਦ ਦੀ ਤਲਵਾਰ ਟੰਗੀ ਹੁੰਦੀ ਹੈ ਨਾ, ਤੁਸੀਂ ਸਿਕਿਉਰਿਟੀ ਦੀ ਗੱਲ ਹੋ ਜੂਗੀ ਜੀ। ਦੇਖੋ, ਆਪਾਂ ਵੀ ਬਾਲ ਬੱਚੇ ਵਾਲੇ ਆ, ਠੀਕ ਹੈ, ਆਪਾਂ ਇਹਨਾਂ ਦਾ ਭਵਿੱਖ ਸੋਚਦੇ ਹਾਂ, ਲੇਕਿਨ ਆਪਾਂ ਆਪਣੇ ਬੱਚਿਆਂ ਦੇ ਵੀ ਭਵਿੱਖ ਲਈ ਉਨੇ ਹੀ ਜ਼ਿੰਮੇਵਾਰ ਆ। ਇਸ ਲਈ ਸਾਨੂੰ ਕੱਚੇ ਸ਼ਬਦ ਨੂੰ ਆਪਣੇ ਉੱਤੇ ਹਟਾਉਣਾ ਪੈਣਾ ਹੈ, ਜਾਂ ਉਹਦੀ ਆਪਾਂ ਮੰਗ ਕਰ ਰਹੇ ਹਾਂ। ਸੋ ਇਹ ਚੀਜ਼ ਅਗਰ ਸਾਡੇ ਕੱਚਾ ਸ਼ਬਦ ਸਾਡੇ ਉੱਤੋਂ ਹਟਾ ਦਿੱਤਾ ਜਾਂਦਾ ਹੈ, ਤਾਂ ਸਾਡੇ ਐਫਰਟ ਸ਼ਾਇਦ 100 ਤੋਂ ਵੀ 200% ਹੋ ਜਾਣਗੇ। ਥੈਂਕ ਯੂ। ਚਾਹੇ ਆਪਾਂ ਹੱਲੀ ਵੀ ਉਹਨਾਂ ਐਫਰਟਸ ਵਿੱਚ ਕਮੀ ਨਹੀਂ ਲਿਆਂਦੇ, ਲੇਕਿਨ ਸ਼ਾਇਦ ਉਹਦੇ ਵਿੱਚ ਇੱਕ ਖੁਸ਼ੀ ਦਾ ਪਾਤਰ, ਇੱਕ ਖੁਸ਼ੀ ਦਾ ਵਰਡ ਇੱਕ ਹੋਰ ਐਡ ਹੋ ਜਾਊਗਾ। ਜੀ ਜੀ, ਜੇ 99 ਹੈ ਤਾਂ ਸ਼ਾਇਦ 100, 99 ਹੈ ਤਾਂ ਸ਼ਾਇਦ 110% ਹੋ ਜਾਏ। ਸ਼ੁਕਰੀਆ ਬਾਈ। ਐਂਡ ਤੇ ਕੁਝ ਤੁਸੀਂ ਜੋੜਨਾ ਚਾਹੁੰਦੇ ਹੋ, ਕੁਝ ਕਹਿਣਾ ਚਾਹੁੰਦੇ ਹੋ ਤਾਂ ਜ਼ਰੂਰ। ਦੇਖੋ, ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਅੱਜ ਤੁਹਾਡੇ ਮਾਧਿਅਮ ਰਾਹੀਂ ਜਲੰਧਰ ਪੱਛਮੀ ਦੇ ਆਮ ਲੋਕਾਂ ਨੂੰ, ਪੰਜਾਬ ਦੇ ਆਮ ਲੋਕਾਂ ਨੂੰ, ਵੀ ਜਿਹੜੇ ਸਿੱਖਿਆ ਕ੍ਰਾਂਤੀ ਦੇ ਇਹਨਾਂ ਨੇ ਦਾਅਵੇ ਕੀਤੇ ਨੇ, ਉਹਨਾਂ ਦੀ ਫੂਕ ਨਿਕਲ ਚੁੱਕੀ ਆ। ਜਲੰਧਰ ਵਿੱਚ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਅਧਿਆਪਕ, ਚਾਹੇ ਉਹ ਕੱਚੇ ਨੇ, ਬੇਰੁਜ਼ਗਾਰ ਨੇ, ਚਾਹੇ ਉਹ ਪੁਰਾਣੀ ਪੈਨਸ਼ਨ ਵਾਲੇ, ਉਹ ਸੜਕਾਂ ਤੇ ਰੁਲ ਰਹੇ ਨੇ। ਇਹ ਕੋਈ ਸਾਰ ਨਹੀਂ ਲੈ ਰਿਹਾ ਹੈਗਾ, ਤੇ ਜੇ ਸਾਰ ਪੰਜਾਬ ਦੇ ਲੋਕਾਂ ਦੀ ਨਹੀਂ ਲਊਗਾ ਤਾਂ ਪੰਜਾਬ ਦੇ ਲੋਕਾਂ ਨੇ ਇਹ ਤੈਅ ਕਰਨਾ ਵੀ ਇਹ ਪੰਜਾਬ ਦੇ ਪੁਰਾਣੇ ਮੁੱਖ ਮੰਤਰੀਆਂ ਵਰਗਾ ਹੀ ਮੁੱਖ ਮੰਤਰੀ ਹੈ, ਤਾਂ ਇਹਦੀ ਕੁਰਸੀ ਨੂੰ ਬਹੁਤਾ ਦੇਰ ਨਹੀਂ ਰਹਿਣਾ। ਇਹਨੇ ਕੁਰਸੀ ਤੇ ਜੰਮਿਆ ਤੇ ਇਹਦੀ ਕੁਰਸੀ ਲਾ ਕੇ ਪਰਾਂ ਮਾਰਨੀ ਆ ਪੰਜਾਬ ਦੇ ਲੋਕਾਂ ਨੇ। ਅਸੀਂ ਜਲੰਧਰ ਪੱਛਮੀ ਦੇ ਲੋਕਾਂ ਨੂੰ ਦੱਸਦੇ ਹਾਂ ਵੀ ਤੁਸੀਂ ਇਹਨਾਂ ਨੂੰ ਦੱਸੋ ਵੀ ਜੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨਗੇ ਤਾਂ ਇਹਨਾਂ ਦਾ ਹਸ਼ਰ ਕੀ ਹੋਊ। ਧੰਨਵਾਦ ਬਹੁਤ ਬਹੁਤ। ਸੋ ਇਹ ਸਨ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਤੇ ਹੋਰ ਜਥੇਬੰਦੀ ਦੇ ਨਾਲ ਜੁੜੇ ਹੋਏ ਵੱਖ-ਵੱਖ ਲੋਕ। ਮੈਰੀਟੋਰੀਅਸ ਸਕੂਲਾਂ ਦੇ ਹਾਲਾਤ ਕਿਹੋ ਜਿਹੇ ਨੇ, ਉਹਨਾਂ ਦੀ ਪੱਕੇ ਹੋਣ ਦੀ ਮੰਗ ਹੈ। ਡਾਈਟ ਦੇ ਵਿੱਚ ਜਿਹੜੀ ਕਟੌਤੀ ਕੀਤੀ ਗਈ ਹੈ, ਤਨਖਾਹਾਂ 'ਚ ਵਾਧੇ ਰੋਕੇ ਗਏ ਨੇ, ਬਹੁਤ ਸਾਰੀਆਂ ਹੋਰ ਗੱਲਾਂ ਨੇ। ਸਿੱਖਿਆ ਢਾਂਚੇ ਦੀ ਮਜ਼ਬੂਤ ਕਰਨ ਦੀ ਗੱਲ ਕਰਨ ਵਾਲੀ ਸਰਕਾਰ ਨੇ ਕਿਵੇਂ ਫੂਕ ਕਰ ਦਿੱਤੀ ਹੈ ਸਿੱਖਿਆ ਢਾਂਚੇ ਦੀ, ਇਹ ਸਾਰੀ ਤੁਹਾਡੇ ਅੱਗੇ ਰੱਖੀ ਹੈ। ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ? ਆਪਣੇ ਵਿਚਾਰ ਰਾਹੀਂ ਟਿੱਪਣੀਆਂ ਸਾਂਝੀਆਂ ਕਰੋ। ਧੰਨਵਾਦ, ਸਤਿ ਸ਼੍ਰੀ ਅਕਾਲ।